ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਖਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 22 ਮਾਰਚ ਦਿਨ ਮੰਗਲਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ, ਸੋਨੇ ਚਾਂਦੀ ਦੇ ਰੇਟ ਦੀ ਜਾਣਕਾਰੀ। ਸਾਡੇ ਅੱਜ ਦੇ ਇਸ ਖਬਰਾਂ ਦੇ ਬੁਲਟਨ ਅਪਡੇਟ ਅਮਰੀਕਾ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਸੰਤੋਖ ਸਿੰਘ ਬਾਸੀ ਫਰੀਮੌਂਟ ਤੋਂ, ਨਾਜਰ ਸਿੰਘ ਰਿਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ ਤੇ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ ਜੋ ਕਿ ਫੈਕਟਰਿੰਗ ਦੀਆਂ ਸੇਵਾਵਾਂ ਤੁਹਾਨੂੰ ਦਿੰਦੇ ਨੇ। ਫੈਕਟਰਿੰਗ ਬਾਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 4082722600 4082722600 ਦੇ ਉੱਤੇ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਬੈਲਜੀਅਮ ਅੱਤਵਾਦੀ ਹਮਲੇ ਦੇ ਨਾਲ ਸੰਬੰਧਿਤ। ਬੈਲਜੀਅਮ ਦੇ ਇੰਟਰਨੈਸ਼ਨਲ ਏਅਰਪੋਰਟ ਤੇ ਉੱਥੋਂ ਦੀ ਇੱਕ ਸਬਵੇ ਦੇ ਵਿੱਚ ਆਈਸਿਸ ਦੇ ਅੱਤਵਾਦੀਆਂ ਦੁਆਰਾ ਆਤਮਘਾਤੀ ਹਮਲਾ ਕੀਤਾ ਗਿਆ, ਜਿਸ ਦੇ ਵਿੱਚ 34 ਲੋਕਾਂ ਦੀ ਮੌਤ ਹੋ ਗਈ ਤੇ 250 ਤੋਂ ਵੱਧ ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਾਤ ਗੰਭੀਰ ਦੱਸੇ ਜਾਂਦੇ ਨੇ। ਇਸ ਅੱਤਵਾਦੀ ਹਮਲੇ ਤੋਂ ਬਾਅਦ ਦੇ ਵਿੱਚ ਦੁਨੀਆ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਅਮਰੀਕਾ ਦੇ ਕਈ ਏਅਰਪੋਰਟਸ ਦੇ ਉੱਤੇ ਚੌਕਸੀ ਵਧਾਈ ਗਈ ਤੇ ਕਈ ਜਗ੍ਹਾ ਦੇ ਉੱਤੇ ਬੰਬ ਦੀਆਂ ਵਾਹਾਂ ਵੀ ਉੱਡੀਆਂ ਤੇ ਏਅਰਪੋਰਟ ਨੂੰ ਬੰਦ ਕਰਕੇ ਪੂਰੀ ਜਾਂਚ ਕੀਤੀ ਗਈ। ਇਸ ਬੈਲਜੀਅਮ ਅੱਤਵਾਦੀ ਹਮਲੇ ਦੇ ਵਿੱਚ 3 ਹਮਲਾਵਰ ਦੱਸੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚੋਂ 2 ਜਾਣੇ ਇਸ ਧਮਾਕੇ ਦੇ ਵਿੱਚ ਹੀ ਮਾਰੇ ਗਏ ਤੇ ਤੀਜਾ ਜਾਣਾ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਰਿਹਾ। ਇਸ ਤੋਂ ਬਾਅਦ ਦੇ ਵਿੱਚ ਬੈਲਜੀਅਮ ਦੀ ਪੁਲਿਸ ਤੁਰੰਤ ਹਰਕਤ ਦੇ ਵਿੱਚ ਆਉਂਦੇ ਹੋਏ ਉਹਨਾਂ ਨੇ ਪੂਰੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਰੇਡਾਂ ਮਾਰੀਆਂ ਤੇ ਉਹਨਾਂ ਨੇ ਇੱਕ ਬੰਬ ਬਣਾਉਣ ਵਾਲੀ ਫੈਕਟਰੀ ਦਾ ਪਤਾ ਲਾਇਆ ਤੇ ਉੱਥੋਂ ਦਾ ਸਾਰਾ ਧਮਾਕਾਕੇ ਸਮੱਗਰੀ ਜ਼ਬਤ ਕੀਤੀ। ਇਹ ਹਮਲਾ ਪੈਰਿਸ ਅੱਤਵਾਦੀ ਹਮਲੇ ਦੇ ਮੁੱਖ ਸਸਪੈਕਟ ਸਲਾਹ ਅਬਦੁਲ ਸਲਾਮ ਦੀ ਗ੍ਰਿਫਤਾਰੀ ਤੋਂ ਬਾਅਦ ਦੇ ਵਿੱਚ ਹੋਇਆ। ਇਸ ਦੇ ਉੱਤੇ ਵੱਖ-ਵੱਖ ਦੇਸ਼ਾਂ ਦੇ ਉੱਚ ਅਧਿਕਾਰੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਹਮਲੇ ਦੇ ਉੱਤੇ ਪ੍ਰਤੀਕਰਨ ਦਿੰਦੇ ਹੋਏ ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੇ ਵਿੱਚੋਂ ਡੋਨਾਲਡ ਟਰੰਪ, ਉਹਨਾਂ ਨੇ ਇਹ ਤਜਵੀਜ਼ ਦਿੱਤੀ ਕਿ ਅਮਰੀਕਾ ਦੇ ਵਿੱਚ ਵੀ ਇਦਾਂ ਦਾ ਹਮਲਾ ਜਲਦ ਹੋ ਸਕਦਾ ਆ ਤੇ ਉਹਨਾਂ ਨੇ ਇਹ ਆਖਿਆ ਵੀ ਜਿਹੜੇ ਵੀ ਮੁਸਲਿਮ ਇਲਾਕੇ ਨੇ ਉਹਨਾਂ ਦੇ ਉੱਤੇ ਚੌਕਸੀ ਵਧਾਈ ਜਾਵੇ ਤੇ ਇੱਥੋਂ ਤੱਕ ਵਾਟਰ ਬੋਰਡਿੰਗ ਕਰਨ ਦੀ ਤਜਵੀਜ਼ ਵੀ ਦਿੱਤੀ। ਉਸ ਤੋਂ ਬਾਅਦ ਦੇ ਵਿੱਚ ਟੈਡ ਕਰੂਜ਼, ਜੋ ਕਿ ਰਿਪਬਲਿਕਨ ਪਾਰਟੀ ਦੇ ਵਿੱਚੋਂ ਹੀ ਨੇ, ਉਹਨਾਂ ਨੇ ਲਾਅ ਐਨਫੋਰਸਮੈਂਟ ਵਾਲੇ ਏਜੰਸੀਆਂ ਨੂੰ ਮੁਸਲਿਮ ਨੇਬਰਹੁੱਡਸ ਨੂੰ ਪੈਟਰੋਲ ਕਰਨ ਅਤੇ ਉਹਨਾਂ ਦੇ ਉੱਤੇ ਨਿਗਰਾਨੀ ਕਰਨ ਦੀ ਖੁੱਲ੍ਹ ਦੇਣ ਦੀ ਮੰਗ ਵੀ ਕੀਤੀ। ਇਸੇ ਹਮਲੇ ਤੋਂ ਬਾਅਦ ਦੇ ਵਿੱਚ ਟਿੱਪਣੀ ਕਰਦੇ ਹੋਏ ਫਰਾਂਸ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਡੋਮਿਨਿਕ ਡਿ ਵਿਲਪਨ, ਉਹਨਾਂ ਨੇ ਆਖਿਆ ਇਸ ਮੌਕੇ ਦੇ ਉੱਤੇ ਦੁਨੀਆ ਦੇ ਵਿੱਚ ਜਿਹੜੀ ਸਟ੍ਰੈਟਜੀ ਵਰਤੀ ਜਾ ਰਹੀ ਆ ਦਾਇਸ਼ ਨੂੰ, ਆਈਸਿਸ ਨੂੰ ਰੋਕਣ ਦੀ, ਉਹ ਕਾਮਯਾਬ ਨਹੀਂ ਹੋ ਰਹੀ। ਇਸ ਦਾ ਪੋਲੀਟੀਕਲ ਅਪਰੋਚ ਅਪਣਾਉਣੀ ਚਾਹੀਦੀ ਆ, ਜਿਸ ਦੇ ਵਿੱਚ ਉਹਨਾਂ ਦੇ ਸਮਰਥਕਾਂ ਨੂੰ ਆਪਸ ਦੇ ਵਿੱਚ ਵੰਡਿਆ ਜਾਵੇ ਤਾਂ ਜੋ ਆਈਸਿਸ ਦੀ ਸਪੋਰਟ ਆ ਬਿਲਕੁਲ ਘਟ ਜਾਵੇ ਤੇ ਉਹ ਦਮ ਤੋੜ ਜਾਵੇ। ਉਹਨਾਂ ਨੇ ਸਿੱਧੇ ਤੌਰ ਤੇ ਆਖਿਆ ਵੀ ਮਿਡਲ ਈਸਟ ਦੇ ਵਿੱਚ ਹੀ ਇਸ ਦਾ ਸੋਲਿਊਸ਼ਨ ਲੱਭਣਾ ਪਵੇਗਾ ਤੇ ਉਹ ਵੀ ਪੋਲੀਟੀਕਲ ਅਪਰੋਚ ਦੇ ਨਾਲ ਹੀ ਗੱਲ ਬਣੇਗੀ। ਮਿਲਟਰੀ ਅਪਰੋਚ ਅਜੇ ਤੱਕ ਕਾਰਗਰ ਸਾਬਤ ਨਹੀਂ ਹੋ ਰਹੀ। ਬੈਲਜੀਅਮ ਬਰੁਸਲਸ ਦੇ ਅੱਤਵਾਦੀ ਹਮਲੇ ਤੋਂ ਬਾਅਦ ਦੇ ਵਿੱਚ ਟਰਕੀ ਨੇ ਇਹਤਿਆਤ ਦੇ ਤੌਰ ਦੇ ਉੱਤੇ 13 ਸਸਪੈਕਟਸ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਸ਼ੱਕ ਸੀਗਾ ਵੀ ਉਹ ਇਸਤਾਨਬੁਲ ਦੇ ਵਿੱਚ ਕੋਈ ਹੋਰ ਹਮਲਾ ਕਰਨ ਦੀਆਂ ਸਾਜ਼ਿਸ਼ਾਂ ਬਣਾ ਰਹੇ ਆ। ਇਹਨਾਂ 13 ਜਾਣਿਆਂ ਚੋਂ 2 ਬਾਹਰਲੇ ਮੁਲਕ ਦੇ ਸੀਗੇ ਤੇ 10 ਉਹ ਬੰਦੇ ਸੀਗੇ ਜਿਨ੍ਹਾਂ ਦਾ ਸਿੱਧੇ ਤੌਰ ਤੇ ਆਈਸਿਸ ਦੇ ਨਾਲ ਸੰਬੰਧ ਸੀ। ਬੈਲਜੀਅਮ ਬਰੁਸਲ ਦੇ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਜੇ ਜੌਨਸਨ, ਉਹਨਾਂ ਨੇ ਆਖਿਆ ਵੀ ਅਮਰੀਕਾ ਦੇ ਵਿੱਚ ਖੂਫੀਆ ਸੂਤਰਾਂ ਤੋਂ ਇਦਾਂ ਦੀ ਕੋਈ ਵੀ ਇੰਟੈਲੀਜੈਂਸ ਨਹੀਂ ਪ੍ਰਾਪਤ ਹੋਈ ਵੀ ਅਮਰੀਕਾ ਦੇ ਵਿੱਚ ਕਿਸੇ ਇਸ ਤਰੀਕੇ ਦੇ ਹਮਲੇ ਦਾ ਖਤਰਾ ਆ, ਪਰ ਫਿਰ ਵੀ ਅਸੀਂ ਚੁਕੰਨੇ ਰਹਿ ਰਹੇ ਹਾਂ। ਤੇ ਨਾਲ ਹੀ ਉਹਨਾਂ ਨੇ ਟਰੈਵਲ ਐਡਵਾਈਜ਼ਰੀ ਯੂਰਪ ਦੇ ਵਿੱਚ ਜਾਰੀ ਕੀਤੀ ਵੀ ਅਗਲੇ 90 ਦਿਨਾਂ ਤੱਕ ਯੂਰਪ ਦੇ ਵਿੱਚ ਸਫ਼ਰ ਕਰਨ ਦੇ ਲਈ ਖਤਰਾ ਹੋ ਸਕਦਾ ਆ। ਇਸ ਹਮਲੇ ਦੇ ਵਿੱਚ ਕਈ ਅਮਰੀਕੀ ਵੀ ਫੱਟੜ ਹੋਏ।
ਟੋਰਾਂਟੋ ਦੇ ਸਾਬਕਾ ਮੇਅਰ ਕਾਉਂਸਲਰ ਰੌਬ ਫੋਰਡ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਸਟੇਟਮੈਂਟ ਜਾਰੀ ਕੀਤੀ ਗਈ। ਰੌਬ ਫੋਰਡ ਜੋ ਕਿ ਪਿਛਲੇ 18 ਮਹੀਨਿਆਂ ਤੋਂ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਸਨ, ਉਹਨਾਂ ਦਾ ਅੱਜ ਦੇਹਾਂਤ ਹੋ ਗਿਆ। ਰੌਬ ਫੋਰਡ ਆਪਣੇ ਵਿਵਾਦਿਤ ਬਿਆਨਾਂ ਦੇ ਲਈ ਅਤੇ ਆਪਣੇ ਰਵੱਈਏ ਦੇ ਲਈ ਕਾਫੀ ਮਸ਼ਹੂਰ ਰਹੇ। ਉਹਨਾਂ ਦੇ ਉੱਤੇ ਕਈ ਤਰੀਕੇ ਦੇ ਨਸ਼ਾ ਕਰਨ ਦੇ ਦੋਸ਼ ਵੀ ਲੱਗੇ ਤੇ ਉਹ ਆਪਣੇ ਡਰੱਗ ਅਬਿਊਜ਼ ਦੇ ਕਰਕੇ ਰੀਹੈਬ ਦੇ ਵਿੱਚ ਵੀ ਗਏ। ਹੈਰਿਸ ਕਾਉਂਟੀ ਟੈਕਸਸ ਦੇ ਇੱਕ ਡੇ ਕੇਅਰ ਸੈਂਟਰ ਦੇ ਵਿੱਚ 4 ਸਾਲ ਦੇ ਇੱਕ ਛੋਟੇ ਬੱਚੇ ਦੀ SUV ਦੇ ਨਾਲ ਟੱਕਰ ਹੋਣ ਕਰਕੇ ਮੌਤ ਹੋ ਗਈ। ਇਹ SUV ਇੱਕ 81 ਸਾਲ ਦੀ ਔਰਤ ਚਲਾ ਰਹੀ ਸੀ। ਇਹ ਔਰਤ ਆਪਣੀ ਪੋਤੀ ਅਤੇ ਇਸ 4 ਸਾਲ ਦੇ ਬੱਚੇ ਨੂੰ ਪਿਕ ਕਰਨ ਲਈ ਰੋਜ਼ਾਨਾ ਆਉਂਦੀ ਸੀ। ਇਸ ਔਰਤ ਨੇ ਸੋਚਿਆ ਵੀ ਇਹ 4 ਸਾਲ ਦਾ ਬੱਚਾ ਆਲਰੇਡੀ ਗੱਡੀ ਦੇ ਵਿੱਚ ਬੈਠ ਚੁੱਕਾ ਆ, ਪਰ ਉਹ ਅਜੇ ਪਿਛਲੇ ਵੀਲ ਦੇ ਲਾਗੇ ਹੀ ਸੀ ਤੇ ਉਸਨੇ ਰਿਵਰਸ ਦੇ ਵਿੱਚ ਗੱਡੀ ਪਾਈ ਤੇ ਉਹ ਗੱਡੀ ਉਸ 4 ਸਾਲ ਦੇ ਬੱਚੇ ਦੇ ਵਿੱਚ ਵੱਜੀ ਤੇ ਉਹ ਥੱਲੇ ਡਿੱਗ ਗਿਆ ਤੇ ਬਾਅਦ ਦੇ ਵਿੱਚ ਉਹ ਗੱਡੀ ਇਸ ਡੇ ਕੇਅਰ ਦੇ ਮੇਨ ਐਂਟਰੈਂਸ ਦੇ ਵਿੱਚ ਵੀ ਜਾ ਵੱਜੀ। ਉਸ ਬੱਚੇ ਦੇ ਕਾਫੀ ਗੰਭੀਰ ਚੋਟਾਂ ਆਈਆਂ ਤੇ ਉਸ ਨੂੰ ਤੁਰੰਤ ਟੈਕਸਸ ਮੈਡੀਕਲ ਸੈਂਟਰ ਦੇ ਵਿੱਚ ਇਲਾਜ ਲਈ ਘੱਲਿਆ ਗਿਆ, ਪਰ ਉਹ ਬੱਚਾ ਸੱਟਾਂ ਦੀ ਮਾਰ ਨਾਲ ਝੱਲਦਾ ਹੋਇਆ ਦੁਨੀਆ ਤੋਂ ਚੱਲ ਵਸਿਆ। ਇਸ ਘਟਨਾ ਤੋਂ ਬਾਅਦ ਚ ਡੇ ਕੇਅਰ ਦੇ ਵਿੱਚ ਮਾਤਮ ਦਾ ਮਾਹੌਲ ਸੀ ਤੇ ਹੁਣ ਇੱਕ ਗ੍ਰੈਂਡ ਜੂਰੀ ਡਿਸਾਈਡ ਕਰੂਗੀ ਵੀ ਕੀ ਇਸ ਔਰਤ ਦੇ ਉੱਤੇ ਕਿਸੇ ਤਰੀਕੇ ਦੇ ਇਸ ਘਟਨਾ ਦੇ ਐਕਸੀਡੈਂਟ ਦੇ ਚਾਰजेस ਲੱਗਣਗੇ ਜਾਂ ਨਹੀਂ। US ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਇਲੈਕਸ਼ਨਸ ਦੇ ਵਿੱਚ ਅੱਜ ਐਰੀਜ਼ੋਨਾ ਅਤੇ ਯੂਟਾ ਦੇ ਵਿੱਚ ਡੈਮੋਕ੍ਰੇਟ ਅਤੇ ਰਿਪਬਲਿਕਨ ਪਾਰਟੀ ਦੀਆਂ ਪ੍ਰਾਇਮਰੀਆਂ ਹੋ ਰਹੀਆਂ ਨੇ ਤੇ ਉਧਰ ਡੈਮੋਕ੍ਰੇਟ ਪਾਰਟੀ ਦੀ ਆਈਡਾਹੋ ਦੇ ਵਿੱਚ ਕਾਕਸ ਵੀ ਹੋ ਰਹੀ ਆ। ਇਹਨਾਂ ਸਾਰੇ ਜਗ੍ਹਾਵਾਂ ਦੇ ਉੱਤੇ ਹੁਣ ਤੱਕ ਖਬਰਾਂ ਮਿਲਣ ਤੱਕ ਵੋਟਿੰਗ ਪੈ ਚੁੱਕੀ ਆ ਅਤੇ ਐਰੀਜ਼ੋਨਾ ਤੋਂ ਡੈਮੋਕ੍ਰੇਟ ਪਾਰਟੀ ਦੇ ਲਈ ਹੈਲਰੀ ਕਲਿੰਟਨ ਨੂੰ ਅਤੇ ਰਿਪਬਲਿਕਨ ਪਾਰਟੀ ਲਈ ਡੋਨਲਡ ਟਰੰਪ ਆ ਉਹਨਾਂ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਆ। ਸੈਕਟਰੀ ਆਫ ਸਟੇਟ ਜੌਨ ਕੈਰੀ ਮਾਸਕੋ ਰਸ਼ੀਆ ਦੇ ਵਿੱਚ ਜਾ ਕੇ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਤੇ ਉੱਥੋਂ ਦੇ ਫੋਰਨ ਮਿਨਿਸਟਰ ਸਰਗੇਈ ਲਾਵਰੋਵ ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਉਹਨਾਂ ਦੀ ਗੱਲਬਾਤ ਦਾ ਮੁੱਖ ਮੁੱਦਾ ਯੂਕਰੇਨ ਅਤੇ ਸੀਰੀਆ ਨੂੰ ਲੈ ਕੇ ਹੋਵੇਗਾ ਅਤੇ ਸੀਰੀਆ ਦੇ ਵਿੱਚ ਜਿਹੜੀ ਇਸ ਟਾਈਮ ਜੰਗਬੰਦੀ ਹੋਈ ਆ ਉਸ ਨੂੰ ਲੈ ਕੇ ਹੋਰ ਡਿਸਕਸ਼ਨ ਹੋਵੇਗੀ ਤਾਂ ਜੋ ਇਹ ਟਰੂਸ ਆ ਲਗਾਤਾਰ ਉੱਥੇ ਬਣੀ ਰਵੇ। ਤੇ ਨਾਲ ਇਹ ਵੀ ਕਿਹਾ ਜਾ ਰਿਹਾ ਵੀ ਜੌਨ ਕੈਰੀ ਈਸਟਰਨ ਯੂਕਰੇਨ ਦੇ ਵਿੱਚ ਸੀਜ਼ ਫਾਇਰ ਦੇ ਲਈ ਵੀ ਪ੍ਰੋ ਰਸ਼ੀਅਨ ਸੈਪਰੇਟਿਸਟ ਦੇ ਉੱਤੇ ਰਸ਼ੀਆ ਦਾ ਪ੍ਰੈਸ਼ਰ ਪਵਾ ਕੇ ਸੀਜ਼ ਫਾਇਰ ਕਰਨ ਦੀ ਗੱਲ ਕਰਨਗੇ ਤੇ ਨਾਲ ਹੀ ਯੂਕਰੇਨ ਦੇ ਇੱਕ ਪਾਇਲਟ ਜਿਸ ਨੂੰ ਕਿ 22 ਸਾਲ ਦੀ ਸਜ਼ਾ ਸੁਣਾਈ ਗਈ ਆ ਰਸ਼ੀਆ ਦੇ ਵਿੱਚ, ਉਸ ਦਾ ਮੁੱਦਾ ਵੀ ਉਠਾਉਣਗੇ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਉਹਨਾਂ ਨੇ ਕਾਂਗੋ ਦੇ ਪੋਲੀਟੀਸ਼ੀਅਨ ਜੌਨ ਪਿਅਰੀ ਬੈਂਬਾ ਉਹਨਾਂ ਨੂੰ ਵਾਰ ਕ੍ਰਾਈਮ ਦਾ ਦੋਸ਼ੀ ਕਰਾਰ ਦਿੱਤਾ ਆ। 3 ਜੱਜਾਂ ਦੇ ਪੈਨਲ ਨੇ ਇਸ ਕਾਂਗੋ ਦੇ ਪੋਲੀਟੀਸ਼ੀਅਨ ਮਿਸਟਰ ਮੈਂਬਾ ਉਹਨਾਂ ਦੇ ਉੱਤੇ ਮਰਡਰ ਦੇ, ਕ੍ਰਾਈਮ ਅਗੇਂਸਟ ਹਿਊਮੈਨਿਟੀ ਤੇ ਵਾਰ ਕ੍ਰਾਈਮ ਦੇ ਦੋਸ਼ ਨਿਰਧਾਰਿਤ ਕੀਤੇ ਨੇ। ਇਸ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਇਹ ਤੀਸਰਾ ਬੰਦਾ ਹੈ ਜਿਸ ਦੇ ਉੱਤੇ ਦੋਸ਼ ਸਾਬਤ ਕੀਤੇ ਗਏ ਨੇ। 2006 ਦੀਆਂ ਕਾਂਗੋ ਦੇ ਵਿੱਚ ਇਲੈਕਸ਼ਨ ਹਾਰਨ ਤੋਂ ਬਾਅਦ ਦੇ ਵਿੱਚ ਇਹ ਦੇਸ਼ ਨੂੰ ਛੱਡ ਕੇ ਭੱਜ ਗਿਆ ਸੀ ਅਤੇ 2008 ਦੇ ਵਿੱਚ ਇਸ ਨੂੰ ਬੈਲਜੀਅਮ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਕਾਂਗੋ ਦੇ ਬਹੁਤੇ ਨਾਗਰਿਕ ਇਸ ਦੇ ਬਾਰੇ ਇਹੀ ਸੋਚਦੇ ਸੀ ਵੀ ਇਸ ਨੂੰ ਕਦੀ ਵੀ ਹੱਥ ਨਹੀਂ ਪਾਇਆ ਜਾ ਸਕੇਗਾ, ਪਰ ਅੱਜ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਇਸ ਨੂੰ ਦੋਸ਼ੀ ਕਰਾਰ ਦਿੱਤਾ ਆ। ਮਿਸਟਰ ਮੈਂਬਾ ਨੇ ਡਿਪਲੋਮੈਟਿਕ ਇਮਿਊਨਿਟੀ ਦੀ ਮੰਗ ਕੀਤੀ ਪਰ ਉਸ ਨੂੰ ਅਦਾਲਤ ਦੁਆਰਾ ਖਾਰਜ ਕਰ ਦਿੱਤਾ ਗਿਆ। ਸੋ ਦੋਸਤੋ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਦੇ ਵੈਦਰ ਤੋਂ, ਜਿੱਥੇ ਕਿ ਬੁੱਧਵਾਰ ਨੂੰ 69 ਡਿਗਰੀ ਹਾਈ, 47 ਡਿਗਰੀ ਲੋ। ਸੈਨ ਫਰਾਂਸਿਸਕੋ 'ਚ 65 ਡਿਗਰੀ ਹਾਈ, 52 ਡਿਗਰੀ ਲੋ। ਸੈਕਰਾਮੈਂਟੋ 70 ਡਿਗਰੀ ਹਾਈ, 44 ਡਿਗਰੀ ਲੋ। ਯੂਬਾ ਸਿਟੀ 'ਚ 70 ਡਿਗਰੀ ਹਾਈ, 46 ਡਿਗਰੀ ਲੋ। ਸਟਾਕਟਨ ਦੇ ਵਿੱਚ 70 ਡਿਗਰੀ ਹਾਈ, 46 ਡਿਗਰੀ ਲੋ। ਟ੍ਰੇਸੀ ਵਿੱਚ 70 ਡਿਗਰੀ ਹਾਈ, 46 ਡਿਗਰੀ ਲੋ। ਮੋਡੈਸਟੋ ਵਿੱਚ 71 ਡਿਗਰੀ ਹਾਈ, 45 ਡਿਗਰੀ ਲੋ। ਫ੍ਰੈਜ਼ਨੋ ਵਿੱਚ 68 ਡਿਗਰੀ ਹਾਈ, 46 ਡਿਗਰੀ ਲੋ। ਬੇਕਰਸਫੀਲਡ ਵਿੱਚ 72 ਡਿਗਰੀ ਹਾਈ, 48 ਡਿਗਰੀ ਲੋ। ਲਾਸ ਐਂਜਲਸ 'ਚ 77 ਡਿਗਰੀ ਹਾਈ, 53 ਡਿਗਰੀ ਲੋ। ਟਰਕੀ ਦੇ ਵਿੱਚ 50 ਡਿਗਰੀ ਹਾਈ, 27 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 49 ਡਿਗਰੀ ਹਾਈ, 28 ਡਿਗਰੀ ਲੋ। ਪੋਰਟਲੈਂਡ ਓਰੇਗਨ 'ਚ 57 ਡਿਗਰੀ ਹਾਈ, 44 ਡਿਗਰੀ ਲੋ। 80% ਚਾਂਸ ਨੇ ਮੀਂਹ ਪੈਣ ਦੇ। ਸਿਆਟਲ ਵਾਸ਼ਿੰਗਟਨ 'ਚ 52 ਡਿਗਰੀ ਹਾਈ, 42 ਡਿਗਰੀ ਲੋ। 70% ਚਾਂਸ ਨੇ ਮੀਂਹ ਪੈਣ ਦੇ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 53 ਡਿਗਰੀ ਹਾਈ, 22 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 49 ਡਿਗਰੀ ਹਾਈ, 33 ਡਿਗਰੀ ਲੋ। ਸ਼ਿਕਾਗੋ ਇਲੀਨਾਇਸ ਦੇ ਵਿੱਚ 46 ਡਿਗਰੀ ਹਾਈ, 42 ਡਿਗਰੀ ਲੋ। 100% ਚਾਂਸ ਨੇ ਮੀਂਹ
ਪਵੇਗਾ। ਨਿਊਯਾਰਕ ਦੇ ਵਿੱਚ 69 ਡਿਗਰੀ ਹਾਈ, 47 ਡਿਗਰੀ ਲੋ ਟੈਂਪਰੇਚਰ ਰਹੇਗਾ। ਟੋਰਾਂਟੋ ਕੈਨੇਡਾ 'ਚ 4 ਡਿਗਰੀ ਸੈਲਸੀਅਸ ਹਾਈ, 1 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 0 ਡਿਗਰੀ ਸੈਲਸੀਅਸ ਹਾਈ, -6 ਡਿਗਰੀ ਸੈਲਸੀਅਸ ਲੋ। ਕੈਲਗਰੀ ਕੈਨੇਡਾ 'ਚ 11 ਡਿਗਰੀ ਸੈਲਸੀਅਸ ਹਾਈ, -1 ਡਿਗਰੀ ਸੈਲਸੀਅਸ ਲੋ। ਵੈਨਕੂਵਰ ਕੈਨੇਡਾ 'ਚ 10 ਡਿਗਰੀ ਸੈਲਸੀਅਸ ਹਾਈ, 5 ਡਿਗਰੀ ਸੈਲਸੀਅਸ ਲੋ। ਮੀਂਹ ਪੈ ਸਕਦਾ ਹੈ। ਅੰਮ੍ਰਿਤਸਰ ਪੰਜਾਬ 'ਚ 32 ਡਿਗਰੀ ਸੈਲਸੀਅਸ ਹਾਈ, 19 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ 'ਚ 22 ਡਿਗਰੀ ਸੈਲਸੀਅਸ ਹਾਈ, 13 ਡਿਗਰੀ ਸੈਲਸੀਅਸ ਲੋ। ਲੰਡਨ UK ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ, 4 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ 'ਚ 8 ਡਿਗਰੀ ਸੈਲਸੀਅਸ ਹਾਈ, 0 ਡਿਗਰੀ ਸੈਲਸੀਅਸ ਲੋ। ਪੈਰਿਸ ਫਰਾਂਸ 'ਚ 12 ਡਿਗਰੀ ਸੈਲਸੀਅਸ ਹਾਈ, 3 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਹੁਣ ਤੁਹਾਨੂੰ ਸਟਾਕ ਮਾਰਕੀਟ ਐਕਸਚੇਂਜ ਰੇਟ ਦੇ ਬਾਰੇ ਜਾਣਕਾਰੀ ਦਿੰਦੇ ਜਾਈਏ। ਮੰਗਲਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 41 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 17,582 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 13 ਪੁਆਇੰਟਾਂ ਦਾ ਵਾਧਾ ਹੋਇਆ, 4,821 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 2 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 2,050 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 10 ਪੁਆਇੰਟਾਂ ਦਾ ਘਾਟਾ ਹੋਇਆ, 21,100 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 66 ਰੁਪਏ 77 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 10 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 94 ਰੁਪਏ 86 ਪੈਸੇ, ਇੱਕ ਯੂਰੋ ਦੀ ਕੀਮਤ 74 ਰੁਪਏ 88 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 93 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 45 ਰੁਪਏ, ਸਿੰਗਾਪੁਰ ਡਾਲਰ ਦੀ ਕੀਮਤ 49 ਰੁਪਏ 7 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 177 ਰੁਪਏ 10 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 221 ਰੁਪਏ 76 ਪੈਸੇ, ਇੱਕ US ਡਾਲਰ ਦੀ ਕੀਮਤ $1.31 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1240 ਪ੍ਰਤੀ ਆਉਂਸ, ਚਾਂਦੀ ਦਾ ਭਾਅ $15.79 ਪ੍ਰਤੀ ਆਉਂਸ ਰਿਹਾ। ਤੇ ਸੋ ਇੱਥੇ ਹੀ ਸਾਡਾ ਹੁਣ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।